ਅੱਛਾ ਜੀ, ਜਿਹੜੀ ਚੀਜ਼ ਨਸੀਬਾਂ 'ਚ ਲਿਖੀ ਹੋਵੇ ਨਾ, ਕੋਈ ਬੰਦਾ ਤਤੇ ਤਵੇ ਤੇ ਵੀ ਬਹਿ ਜਾਵੇ, ਉਹ ਤੁਹਾਡੇ ਨਸੀਬਾਂ 'ਚੋਂ ਖੋ ਨਹੀਂ ਸਕਦਾ। ਗੱਲ ਬੜੀ ਅਹਿਮ ਆ, ਤਵੱਜੋ ਲਾਜ਼ਮੀ ਕਰਨੀ ਹੈ, ਗੱਲ ਸੁਣ ਕੇ ਮਜ਼ਾ ਆਏਗਾ ਤੁਹਾਨੂੰ। ਇੱਕ ਮਛਵਾਰਾ ਸੀ, ਬੜਾ ਗਰੀਬ ਵਿਚਾਰਾ, ਦਰਿਆ ਦੇ ਨਾਲ ਮਛਲੀਆਂ ਨਿਆ ਸੀ ਫੜਨ। ਹੁਣ ਉਹ ਵਿਚਾਰਾ ਜਾਲ ਸੁੱਟਦਾ ਤੇ ਉਹਦੇ ਜਾਲ ਵਿੱਚ ਨਾ ਇੱਕ ਸੰਦੂਕ ਆ ਜਾਂਦਾ ਹੈ। ਮਛਵਾਰਾ ਬੜਾ ਹੈਰਾਨ ਪਰੇਸ਼ਾਨ ਹੁੰਦਾ ਕਿ ਯਾਰ ਮਛਲੀਆਂ ਦੀ ਬਜਾਏ ਸੰਦੂਕ ਕਿੱਧਰੋਂ ਆ ਗਿਆ ਵਾ। ਖੈਰ ਉਹ ਸੰਦੂਕ ਆਪਣੇ ਜਾਲ 'ਚੋਂ ਕੱਢਦਾ ਤੇ ਕਿਸ਼ਤੀ ਵਿੱਚ ਰੱਖ ਲੈਂਦਾ ਹੈ। ਹੁਣ ਇਹ ਸਾਰਾ ਮੰਜ਼ਰ ਇੱਕ ਬੰਦਾ ਕਿਨਾਰੇ ਉੱਤੇ ਬਹਿ ਕੇ ਨਾ ਵੇਖਣ ਨਿਆ ਸੀਗਾ। ਉਸ ਬੰਦੇ ਦੇ ਜ਼ਿਹਨ 'ਚ ਲਾਲਚ ਆਉਂਦਾ ਕਿਉਂ ਨਾ ਇਸ ਮਛਵਾਰੇ ਕੋਲ ਸੰਦੂਕ ਹਾਸਲ ਕੀਤਾ ਜਾਵੇ, ਕੀ ਪਤਾ ਸੰਦੂਕ ਦੇ ਵਿੱਚ ਕੋਈ ਬੇਸ਼ੁਮਾਰ ਖਜ਼ਾਨਾ ਹੋਵੇ। ਹੁਣ ਉਹ ਬੰਦਾ ਉਸ ਮਛਵਾਰੇ ਕੋਲ ਜਾਂਦਾ, ਮਛਵਾਰੇ ਨੂੰ ਜਾ ਕੇ ਆਂਦਾ ਕਿ ਭਾਈ ਇਹ ਜਿਹੜਾ ਸੰਦੂਕ ਤੈਨੂੰ ਮਿਲਿਆ ਨਾ, ਇਹ ਸੰਦੂਕ ਮੇਰਾ ਆ ਤੇ ਇਸ ਸੰਦੂਕ ਦਾ ਮੈਂ ਮਾਲਕ ਹਾਂ। ਉਹ ਮਛਵਾਰਾ ਬੜਾ ਹੈਰਾਨ ਹੋ ਕੇ ਪੁੱਛਦਾ ਕਿ ਭਾਈ ਜਾਲ ਮੈਂ ਪਾਇਆ ਵਾ, ਲੱਭਾ ਮੈਨੂੰ ਆ, ਤੇ ਤੂੰ ਕਿਵੇਂ ਇਸ ਸੰਦੂਕ ਦਾ ਮਾਲਕ ਹੋ ਗਿਆ। ਹੁਣ ਉਹ ਬੰਦਾ ਉਸ ਮਛਵਾਰੇ ਨੂੰ ਕੀ ਆਂਦਾ ਆ ਕਿ ਭਾਈ ਇੱਥੇ 1 ਮਹੀਨਾ ਪਹਿਲੇ ਸਾਡੀ ਕਿਸ਼ਤੀ ਡੁੱਬੀ ਸੀਗੀ, ਠੀਕ ਆ, ਤੇ ਇਹ ਸੰਦੂਕ ਦੇ ਵਿੱਚ ਮੇਰੇ ਕੋਈ ਬਹੁਤ ਜ਼ਰੂਰੀ ਕਾਗਜ਼ਾਤ ਆ ਤੇ ਇਹਦੇ ਵਿੱਚ ਕੋਈ ਇਹ ਨਾ ਸਮਝ ਕੇ ਖਜ਼ਾਨਾ ਆ, ਤੇਰੀ ਮਿਹਰਬਾਨੀ ਆ, ਇਹ ਸੰਦੂਕ ਮੇਰੇ ਹਵਾਲੇ ਕਰ ਦੇ। ਅਗਰ ਇਹ ਸੰਦੂਕ ਦੇ ਕਾਗਜ਼ਾਤ ਮੈਨੂੰ ਨਾ ਮਿਲੇ ਤੇ ਮੇਰਾ ਬੜਾ ਨੁਕਸਾਨ ਹੋ ਜਾਣਾ। ਉਹ ਖੈਰ ਮਛਵਾਰਾ ਕਹਿੰਦਾ ਕਿ ਨਾ ਭਾਈ, ਮੈਂ ਤੈਨੂੰ ਸੰਦੂਕ ਤੇਰੇ ਹਵਾਲੇ ਨਹੀਂ ਕਰ ਸਕਦਾ, ਇਹ ਸੰਦੂਕ ਦਾ ਇਸ ਟਾਈਮ ਮੈਂ ਮਾਲਕ ਹਾਂ। ਉਹ ਬੰਦਾ ਕਹਿੰਦਾ ਕਿ ਮੈਂ ਤੈਨੂੰ 10,000 ਰੁਪਈਆ ਦੇਣਾ ਤੇ ਸੰਦੂਕ ਮੈਨੂੰ ਦੇ ਦੇ। ਹੁਣ ਮਛਵਾਰਾ ਜ਼ਿਹਨ 'ਚ ਇਹ ਵੀ ਗੱਲ ਸੋਚਦਾ ਕਿ ਅੱਗੇ ਯਾਰ ਘਰ ਦੇ ਵਿੱਚ ਗੁਰਬਤ ਆ, ਚਲੋ 10,000 ਰੁਪਈਆ ਮਿਲੇਗਾ, ਨਾਲੇ ਬੱਚਿਆਂ ਦੀਆਂ ਫੀਸਾਂ ਤਾਰ ਲਾਂਗੇ ਤੇ ਨਾਲੇ ਘਰ ਵਾਸਤੇ ਕੋਈ ਰਾਸ਼ਨ ਪਾਣੀ ਲੈ ਜਾਾਂਗੇ। ਖੈਰ ਉਹ ਮਛਵਾਰਾ 10,000 ਰੁਪਈਆ ਲੈਂਦਾ ਤੇ ਸੰਦੂਕ ਉਸ ਬੰਦੇ ਦੇ ਹਵਾਲੇ ਕਰ ਦਿੰਦਾ। ਹੁਣ ਉਹ ਬੰਦੇ ਨੂੰ ਬੜੇ ਚਾਅ, ਬੰਦਾ ਚਾਈ ਘਰ ਜਾਂਦਾ ਕਿ ਖਰੇ ਕਿਹੜਾ ਖਜ਼ਾਨਾ ਸੰਦੂਕ 'ਚ ਹੋਣਾ। ਘਰ ਜਾ ਕੇ ਉਹ ਸੰਦੂਕ ਨੂੰ ਖੋਲਦਾ ਤੇ ਵਿੱਚੋਂ ਕੀ ਨਿਕਲਦਾ, ਇੱਕ ਮੁੱਢੀ ਨਿਕਲਦੀ ਲੱਕੜ ਦੀ, ਜਿਹਦੇ ਉੱਤੇ ਕਸਾਈ ਗੋਸ਼ਤ ਕਰਦੇ। ਹੁਣ ਉਹ ਬੰਦਾ ਉਸ ਮੁੱਢੀ ਨੂੰ ਵੇਖ ਕੇ ਬੜਾ ਪਰੇਸ਼ਾਨ ਤੇ ਬੜਾ ਗੁੱਸੇ 'ਚ ਆ ਜਾਂਦਾ ਕਿ ਮੈਨੂੰ ਤੇ 10,000 ਰੁਪਈਆ ਦੇਣ ਦਾ ਮੁੱਲ ਵੀ ਨਹੀਂ ਮੁੜਿਆ, ਮੁੱਢੀ ਮੈਂ ਕੀ ਸਿਰ 'ਚ ਮਾਰਨੀ ਆ। ਹੁਣ ਉਹ ਬੰਦਾ ਕੀ ਉਹੀ ਮੁੱਢੀ ਸੰਦੂਕ 'ਚ ਪਾਉਂਦਾ ਤੇ ਜ਼ਿਹਨ 'ਚ ਸੋਚਦਾ ਕਿ ਕੱਲ ਨੂੰ ਇਹੀ ਮੁੱਢੀ ਜਾ ਕੇ ਮੈਂ ਉਸ ਮਛਵਾਰੇ ਨੂੰ ਵਾਪਸ ਕਰਕੇ ਆਪਣਾ 10,000 ਰੁਪਈਆ ਲੈਣਾ ਹੈ। ਹੁਣ ਮਛਵਾਰੇ ਨੂੰ ਜਿਹੜਾ 10,000 ਰੁਪਈਆ ਮਿਲਿਆ ਹੁੰਦਾ, ਉਹ ਕੀ ਕਰਦਾ, ਆਪਣੇ ਬੱਚਿਆਂ ਵਾਸਤੇ ਕੋਈ ਰਾਸ਼ਨ ਪਾਣੀ ਲੈ ਜਾਂਦਾ, ਕੁਝ ਬੱਚਿਆਂ ਦੀਆਂ ਫੀਸਾਂ ਤਾਰ ਦਿੰਦਾ, 10,000 ਰੁਪਈਆ ਖਰਚ ਕਰ ਲੈਂਦਾ ਤੇ ਅਗਲੇ ਦਿਨ ਉਹੀ ਮਛਵਾਰਾ ਫਿਰ ਮਛਲੀਆਂ ਫੜਨ ਵਾਸਤੇ ਉਸੇ ਜਗ੍ਹਾ ਤੇ ਪਹੁੰਚ ਜਾਂਦਾ ਤੇ ਉਹ ਸੰਦੂਕ ਵਾਲਾ ਬੰਦਾ ਵੀ ਪਹੁੰਚ ਜਾਂਦਾ ਆ। ਹੁਣ ਸੰਦੂਕ ਵਾਲਾ ਬੰਦਾ ਜਾ ਕੇ ਉਸ ਮਛਵਾਰੇ ਨੂੰ ਆਂਦਾ ਕਿ ਭਾਈ ਆ ਲੈ ਫੜ ਆਪਦਾ ਸੰਦੂਕ, ਮੇਰਾ 10,000 ਰੁਪਈਆ ਮੈਨੂੰ ਵਾਪਸ ਕਰ। ਮਛਵਾਰਾ ਵਿਚਾਰਾ ਬੜਾ ਪਰੇਸ਼ਾਨੀ 'ਚ ਪੈ ਜਾਂਦਾ, ਕਹਿੰਦਾ ਕਿ ਭਾਈ ਉਹ ਤੁਹਾਡਾ 10,000 ਰੁਪਈਆ ਤੇ ਮੈਂ ਖਰਚ ਲਿਆ ਵਾ, ਇਦਾਂ ਮੇਰੇ ਘਰ ਦੀਆਂ ਕੁਝ ਜ਼ਰੂਰਤਾਂ ਸੀਗੀਆਂ, ਉਹ 10,000 ਨਾਲ ਮੈਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲਈਆਂ ਵਾ, ਮੇਰੇ ਕੋਲ 10,000 ਰੁਪਈਆ ਤੇ ਨਹੀਂ ਹੈ। ਹੁਣ ਉਹ ਮਛਵਾਰੇ ਨੂੰ ਧਮਕੀ ਦਿੰਦਾ ਕਿ ਅਗਰ ਤੂੰ ਮੇਰਾ 10,000 ਰੁਪਈਆ ਨਾ ਮੋੜਿਆ, ਮੈਂ ਹੁਣੇ ਇੱਥੇ ਪੁਲਿਸ ਨੂੰ ਸੱਦ ਲੈਣਾ ਹੈ। ਮਾੜਾ ਬੰਦਾ ਹੋਵੇ ਤੇ ਬਾਈ ਉਹ ਧਮਕੀਆਂ ਤੋਂ ਡਰ ਹੀ ਜਾਂਦਾ ਹੈ। ਉਹ ਬੰਦਾ ਅੱਗੋਂ ਉਸ ਮਛਵਾਰਾ ਉਸ ਬੰਦੇ ਨੂੰ ਆਂਦਾ ਕਿ ਭਾਜੀ ਮੈਂ 10,000 ਰੁਪਈਆ ਇਕੱਠਾ ਤੇ ਨਹੀਂ ਦੇ ਸਕਦਾ, ਮੈਂ ਥੋੜੇ ਕਰਕੇ ਤੁਹਾਡੇ ਸਾਰੇ ਪੈਸੇ ਅਦਾ ਕਰ ਦਿਆਂਗਾ, ਮੈਂ ਨਾਲੇ ਤੁਹਾਡੇ ਨਾਲ ਜ਼ਬਰਦਸਤੀ ਤੇ ਨਹੀਂ ਕੀਤੀ, ਤੁਸੀਂ ਮੇਰੇ ਨਾਲ ਜ਼ਬਰਦਸਤੀ ਕਰਕੇ ਸੰਦੂਕ ਮੇਰੇ ਕੋਲ ਹਾਸਲ ਕੀਤਾ ਹੈ, ਮੈਨੂੰ 10,000 ਰੁਪਈਆ ਦਿੱਤਾ ਹੈ, ਮੈਂ ਤੇ ਇਸ ਗੱਲ ਦੇ ਵਿੱਚ ਅਮਾਦਾ ਹੀ ਨਹੀਂ ਸੀ। ਹੁਣ ਉਹ ਬੰਦਾ ਆਂਦਾ ਆ ਕੇ ਭਾਈ ਮੈਨੂੰ ਇਸ ਗੱਲ ਦਾ ਨਹੀਂ ਪਤਾ, ਆ ਸੰਦੂਕ ਫੜ ਤੇ 10,000 ਰੁਪਈਆ ਦੇ, ਅਗਰ ਤੂੰ ਮੈਨੂੰ 10,000 ਰੁਪਈਆ ਨਾ ਦਿੱਤਾ ਮੈਂ ਤੇਰੀ ਕਿਸ਼ਤੀ ਤੇ ਕਬਜ਼ਾ ਕਰ ਲੈਣਾ, ਤੇਰੀ ਕਿਸ਼ਤੀ ਵੇਚ ਕੇ 10,000 ਰੁਪਈਆ ਵਸੂਲ ਕਰ ਲੈਣਾ। ਉਹ ਬੰਦਾ ਬੜੀਆਂ ਮਿੰਨਤਾਂ ਕਰਦਾ, ਬੜੇ ਤਰਲੇ ਕਰਦਾ ਕਿ ਭਾਜੀ ਇਸ ਕਿਸ਼ਤੀ ਦੀ ਵਜ੍ਹਾ ਤੋਂ ਮੇਰੇ ਘਰ ਦਾ ਨਿਜ਼ਾਮ ਚੱਲਦਾ, ਮੈਂ ਮਛਲੀਆਂ ਫੜਦਾ ਤੇ ਚਲੋ 2 ਟਾਈਮ ਸਾਡੇ ਘਰ ਚੁੱਲ੍ਹਾ ਚੱਲਦਾ ਹੈ। ਲੇਕਿਨ ਉਹ ਜਿਹੜਾ ਬੰਦਾ ਹੁੰਦਾ ਨਾ, ਮਛਵਾਰੇ ਦੀ ਗੱਲ ਕੋਈ ਨਹੀਂ ਮੰਨਦਾ, ਉਹ ਜ਼ਬਰਦਸਤੀ ਉਸ ਮਛਵਾਰੇ ਨੂੰ ਮਾਰਦਾ ਆ, ਧਮਕੀਆਂ ਦਿੰਦਾ, ਉਹਦੀ ਕਿਸ਼ਤੀ ਉੱਤੇ ਕਬਜ਼ਾ ਕਰ ਲੈਂਦਾ ਤੇ ਉਹ ਸੰਦੂਕ ਉਸ ਮਛਵਾਰੇ ਨੂੰ ਦਿੰਦਾ, ਕਹਿੰਦਾ ਕਿ ਫੜ ਆਪਣਾ ਸੰਦੂਕ, ਤੂੰ ਮੇਰਾ 10,000 ਰੁਪਈਆ ਵਾਪਸ ਕਰੇਗਾ ਤੇ ਕਿਸ਼ਤੀ ਲੈ ਲੇਗਾ, ਨਹੀਂ ਤਾਂ ਅੱਜ ਤੋਂ ਬਾਅਦ ਕਿਸ਼ਤੀ ਤੇਰੀ ਮੇਰੇ ਹਵਾਲੇ। ਉਹ ਮਛਵਾਰਾ ਵਿਚਾਰਾ ਬੜਾ ਪਰੇਸ਼ਾਨੀ ਦੀ ਹਾਲਤ ਵਿੱਚ ਘਰ ਜਾਂਦਾ, ਘਰ ਜਾ ਕੇ ਆਪਣੇ ਵਾਲਿਦ ਨੂੰ ਸਾਰੀ ਗੱਲ ਦੱਸਦਾ ਕਿ ਅੱਬਾ ਏਦਾਂ ਅੱਜ ਮੇਰੇ ਨਾਲ ਹੋਈ ਆ। ਤੇ ਪਿਓ ਦਾ ਕਹਿੰਦਾ ਕਿ ਪੁੱਤ ਟੈਨਸ਼ਨ ਕਿਉਂ ਲੈਣਾ ਆ, ਅੱਲਾਹ ਪਾਕ ਦੀ ਜ਼ਾਤ ਜੋ ਕਰਦੀ ਆ ਬੰਦੇ ਵਾਸਤੇ ਬਿਹਤਰ ਕਰਦੀ ਆ, ਤੇ ਮੇਰਾ ਪੁੱਤ ਟੈਨਸ਼ਨ ਨਾ ਲੈ।